ਸੁੰਡ ਪੁਣਾ ਤੈਨੂੰ ਚੜਿਆ ਇਹ ਦੇਸੀ ਘਿਓ ਖਾਣ ਤੋਂ ਬਾਅਦ ਤੈਨੂੰ ਨਾ ਭਾਬੀ ਕੋਵੇ ਸਾਨੂੰ ਫੜ ਲਈ ਤੈਨੂੰ ਕਾਹਦਾ ਐਡਾ ਭਾਬੀ ਦਾ ਚੜਿਆ ਵਾ ਵੀ ਉਹਨੇ ਕਹਿਣਾ ਤੂੰ ਦੁਆ ਘਿਓ ਦੇਣਾ ਤੂੰ ਮੈਨੂੰ ਦੇ ਤੁਸੀਂ ਭਾਜੀ ਤੁਸੀਂ ਸੁੰਗੋ ਜ਼ਰਾ ਯਾਰ ਮੇਰੇ ਹਲੋ ਸੁੰਗੋ ਤਾਂ ਸਹੀ ਉਹ ਯਾਰ ਮੈਨੂੰ ਨੱਕ ਤੇ ਤੂੰ ਮੇਰਾ ਬੰਦ ਕਰੀਏ ਤੇ ਸੁਣਨਾ ਕਿੱਦਾਂ ਨੱਕ ਇੱਕਦਮ ਖਾਣੀ ਹੈ ਨਾ ਤੇ ਧੁੰਨੀ 'ਚ ਖੁਸ਼ਕੀ ਨਾ ਹੋਵੇ ਨਾ ਤੇ ਬਿਮਾਰੀ ਆਉਂਦੀ ਹੀ ਨਹੀਂ ਯਾਰ ਤੂੰ ਬੱਸਾਂ 'ਚ ਵੀ ਸ਼ੈ ਵੇਚਦਾ ਕਿਉਂਕਿ ਹੋਇਆ ਆ ਬਕਵਾਸ ਤੇ ਇਦਾਂ ਹੀ ਕਰਨ ਦੇ ਇਦਾਂ ਹੀ ਲੱਗਾ ਸਲੀਮ ਆ ਹੁੰਦੇ ਗੱਲ ਕਰ ਰਿਹਾ ਯਾਰ ਅੱਲਾ ਨੂੰ ਤਾਂ ਜਾਨ ਦੇਣੀ ਆ ਉਹ ਤੂੰ ਇਸ ਗੱਲ ਤੇ ਜ਼ੋਰ ਹੈ ਹਰ ਝੂਠਾ ਬੰਦਾ ਇਹੀ ਗੱਲ ਕਰਦਾ ਵੀ ਅੱਲਾ ਨੂੰ ਜਾਨ ਦੇਣੀ ਆ ਤੂੰ ਵੈਸੇ ਨਾਰਮਲ ਗੱਲ ਕਰ ਲੈ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵੈਲਕਮ ਕਰਦੇ ਹਾਂ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਪਿਆਰੇ ਚੈਨਲ ਤੇ ਸੋ ਲੈ ਕੇ ਹਾਜ਼ਰ ਹੋ ਗਿਆ ਅੱਜ ਇੱਕ ਹੋਰ ਨਵੀਂ ਵੀਡੀਓ ਸੋ ਅੱਜ ਜਿਹੜੀ ਵੀਡੀਓ ਲੈ ਕੇ ਆਏ ਜੀ ਅਲਬੇਲਾ ਟੀਵੀ ਤੋਂ ਅਗੇਨ ਸੋ ਅੱਜ ਜਿਹੜੀ ਵੀਡੀਓ ਦਾ ਟਾਈਟਲ ਹੈਗਾ ਜੀ ਸਾਹੀਵਾਲ ਡੇਅਰੀ ਫਾਰਮ ਸਟੈਂਡ ਅਪ ਕਮੇਡੀ ਫਰੋਮ ਗੋਗਾ ਪਸੂਰੀ ਐਂਡ ਸਲੀਮ ਅਲਬੇਲਾ ਸੋ ਤੁਹਾਨੂੰ ਪਤਾ ਹੀ ਆ ਇਹਨਾਂ ਦੀ ਜੋੜੀ ਇੱਕ ਨੰਬਰ ਤੇ ਚੱਲ ਰਹੀ ਆ ਤੇ ਬਹੁਤ ਵਧੀਆ ਕਮੇਡੀ ਕਰਦੇ ਆ ਹਰ ਰੂਪ 'ਚ ਢਲ ਜਾਂਦੇ ਨੇ ਅੱਜ ਦੇਖਣ ਜਾ ਰਹੇ ਇਹਨਾਂ ਦਾ ਇੱਕ ਨਵਾਂ ਰੂਪ ਸੋ ਦੇਖਦੇ ਆ ਡੇਅਰੀ ਫਾਰਮ ਦੇ ਪ੍ਰੋਡਕਟ ਕਿਵੇਂ ਵੇਚਦੇ ਨੇ ਕੀ ਉੱਥੇ ਗੱਲਬਾਤ ਕਰਦੇ ਨੇ ਤੇ ਕਿਹੜੀ ਗੱਲ ਦੇ ਕਮੇਡੀ ਕਰਦੇ ਨੇ ਜਿਹੜੇ ਦੋਸਤ ਅੱਜ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਆ ਕਰੋ ਜਿਨ੍ਹਾਂ ਨੇ ਹਜੇ ਤੱਕ ਵੀ ਸਾਡਾ ਵਲੌਗਿੰਗ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਜਲਦੀ ਤੋਂ ਜਲਦੀ ਜਾ ਕੇ ਸਬਸਕ੍ਰਾਈਬ ਕਰ ਲਓ ਤੇ ਉਹਦੇ ਉੱਪਰ ਵੀ ਸਾਡੀਆਂ ਨਵੀਆਂ ਵੀਡੀਓ ਜਲਦ ਆਉਣ ਵਾਲੀਆਂ ਨੇ ਸੋ ਇਸ ਕਰਕੇ ਜਾ ਕੇ ਜਲਦੀ ਸਬਸਕ੍ਰਾਈਬ ਕਰ ਲਓ ਸਾਡਾ ਵਲੌਗਿੰਗ ਚੈਨਲ ਗਗਨਪ੍ਰੀਤ ਸਿੰਘ ਵਲੌਗਸ ਸੋ ਡਿਸਕ੍ਰਿਪਸ਼ਨ 'ਚ ਉਹਦਾ ਲਿੰਕ ਮਿਲ ਜਾਏਗਾ ਤੇ ਆਜੋ ਕਰਦੇ ਹਾਂ ਅੱਜ ਦੀ ਵੀਡੀਓ ਸਟਾਰਟ ਇੱਥੇ ਵੀ ਬੜੀ ਠੰਡ ਹੋ ਗਈ ਦੁਬਾਰਾ अस्सलाम वालेकुम भाई ਵਾਲੇਕਮ ਸਲਾਮ ਜੀ ਅੱਜ ਦੁਕਾਨਦਾਰ ਜੀ ਹੁਕਮ ਭਾਜੀ ਰਜ਼ਵਾਨ ਸਾਹਿਬ ਉਹ ਘਿਓ ਆਪਣਾ ਜਿਹੜਾ ਮੱਖਣ ਆਉਣਾ ਸੀ ਆ ਗਿਆ ਕਿ ਨਹੀਂ ਆ ਗਿਆ ਜੀ ਉਹ ਲੱਗਦਾ ਨਾ ਉਹ ਸਫਦਰ ਸਾਹਿਬ ਨੂੰ ਦੇਣਾ ਠੀਕ ਹੈ ਉਹਨਾਂ ਦਾ ਆਰਡਰ ਹੈਗਾ ਅੱਛਾ ਸਪੈਸ਼ਲ ਆ ਸਪੈਸ਼ਲ ਉਹਨਾਂ ਦੀ ਸ਼ਾਦੀ ਦੇ ਵਿੱਚ ਉਹਨਾਂ ਨੇ ਨਾ ਅੱਛਾ ਅੱਛਾ ਹਾਂਜੀ ਉਹ ਕਿਸੇ ਹੋਰ ਨੂੰ ਨਹੀਂ ਦੇਣਾ ਜੀ? ਨਹੀਂ ਉਹਨਾਂ ਨੇ ਉਹ ਪਾਣਾ ਉਹਨਾਂ ਨੇ ਉਹਦੇ ਵਿੱਚ ਜ਼ਰਦੇ 'ਚ ਅੱਛਾ ਅੱਛਾ ਬੜਾ ਸਪੈਸ਼ਲ ਵਾਲੀ ਚੀਜ਼ ਹੈ ਜੀ ਸਰ ਭਾਈ ਉਹ ਦੇਸੀ ਘਿਓ ਚਾਹੀਦਾ ਸੀ ਥੋੜਾ ਜਿਹਾ ਥੋੜਾ ਜਿਹਾ ਸਲਾਮ ਅਲੈਕਮ ਦੇ ਦਿਓ ਕੁਛ ਨਹੀਂ ਦੇ ਦਿਓ ਕੋਈ ਖੁੱਲਾ ਪੈਸਾ ਹੈਗਾ ਤੇ ਦਿਓ ਬਾਬਾ ਜੀ ਨੂੰ ਤੇ ਕੀ ਚਾਹੀਦਾ ਭਾਜੀ ਭਾਈ ਦੇਸੀ ਘਿਓ ਚਾਹੀਦਾ ਸੀ ਦੇਸੀ ਘਿਓ ਭਾਜੀ ਜਿੰਨਾ ਮਰਜ਼ੀ ਇੱਕ ਨੰਬਰ ਘਿਓ ਸਾਡੇ ਕੋਲ ਦੇ ਸਾਡੇ ਦਿਓ। ਕੋਲ ਭਾਜੀ ਦੇਸੀ ਘਿਓ ਆ ਕਰੀਮ ਆ ਮੱਖਣ ਆ ਤੇ ਖੋਇਆ ਚੀਜ਼ ਵੈਸੇ ਔਰ ਦੇਖਿਆ ਜਾਵੇ ਤੇ ਦੇਸੀ ਘਿਓ ਤੋਂ ਮੈਨੂੰ ਗੱਲ ਯਾਦ ਆਈ ਅੱਜ ਕੱਲ ਪਿਓਰ ਚੀਜ਼ ਲੱਭਣੀ ਬੜੀ ਔਖੀ ਹੋਈ ਹੈ ਬਹੁਤ ਔਖੀ ਪਹਿਲਾਂ ਗੱਲਾਂ ਹੁੰਦੀਆਂ ਸੀਗੀਆਂ ਵੀ ਸ਼ਹਿਰਾਂ 'ਚ ਮਿਲਾਵਟ ਆ ਉਹ ਪਿੰਡਾਂ 'ਚ ਪਿਓਰ ਆ ਸੋ ਪਿੰਡਾਂ ਦੇ ਵਿੱਚ ਵੀ ਅੱਜ ਕੱਲ ਪਿਓਰ ਬਹੁਤ ਘੱਟ ਰਹਿ ਚੁੱਕਾ ਹੈ ਪਿੰਡਾਂ ਦੇ ਵਿੱਚ ਵੀ ਜੇ ਦੁੱਧ ਆ ਉਹ 'ਚ ਪਾਊਡਰ ਮਿਕਸ ਹੋ ਜਾਂਦਾ ਆ ਪਾਣੀ ਮਿਕਸ ਹੋ ਜਾਂਦਾ ਕਈ ਕੁਝ ਮਿਕਸ ਹੋਣ ਲੱਗ ਪਿਆ ਕਿਉਂਕਿ ਲੋਕਾਂ ਨੂੰ ਪੈਸੇ ਦੌੜ ਪਿੱਛੇ ਭੱਜ ਗਏ ਆ ਕਿਉਂਕਿ ਉਹ ਜੇ ਤੇ 10 ਲੀਟਰ ਜਾਂ 20 ਲੀਟਰ ਰੋਜ਼ ਦਾ ਉਹਨਾਂ ਕੋਲ ਦੁੱਧ ਹੁੰਦਾ ਆ ਮੱਝਾਂ ਦੇ ਹਨਾ ਤੇ ਉਹ ਉਹਨੂੰ ਹੋਰ ਪਾਣੀ ਪਾ ਕੇ 20 ਤੋਂ 40 ਕਰਨਾ ਚਾਹੁੰਦੇ ਆ ਵੀ ਅਸੀਂ ਜ਼ਿਆਦਾ ਪੈਸੇ ਕਮਾਈਏ ਪਾਊਡਰ ਪਾ ਕੇ ਇਹਨੂੰ ਵਧਾ ਲਈਏ ਜਾਂ ਕਿੱਦਾਂ ਵੀ ਸੋ ਜਿਹੜਾ ਪਿਓਰ ਚੀਜ਼ ਆ ਨਾ ਬਹੁਤ ਔਖੀ ਹੋ ਗਈ ਲੱਭਣੀ ਤੇ ਆ ਜਾਓ ਚੀਜ਼ ਕਿਹੜੀ ਭਾਈ ਜਿਹੜੀ ਵੰਡੀ ਦੀ ਹੁੰਦੀ ਚੀਜ਼ ਉਹ ਚੀਜ਼ ਕਿਹੜੀ ਭਾਜੀ ਚੀਜ਼ ਜਿਹੜੀ ਪੀਜ਼ੇ 'ਚ ਨਹੀਂ ਪੈਂਦੀ 버ਗਰਾਂ 'ਚ ਇਸਤੇਮਾਲ ਹੁੰਦੀ ਚੀਜ਼ ਤੂੰ ਕੀ ਚੀਜ਼ ਆ ਤੂੰ ਕਿੱਧਰੋਂ ਆਇਆ ਭਾਈ ਮੈਂ ਨਾ ਦਰਅਸਲ ਖਾਣਾ ਵਾ ਦਵਾਈ ਖਾਓ ਭਾਜੀ ਜਮ ਖਾਓ ਬਿਸਮਿਲ੍ਲਾ ਕਈਦਾ ਹੁੰਦਾ ਵੀ ਅੱਲਾਹ ਪਾਕ ਦਵਾਈਆਂ ਤੋਂ ਤੁਹਾਨੂੰ ਜਾਨ ਛਡਾਵੇ ਤੁਹਾਡੀ ਨਹੀਂ ਭਾਜੀ ਕਿਸੇ ਨੂੰ ਖਾਂਦਿਆਂ ਪੀਂਦਿਆਂ ਦੇਖ ਕੇ ਇੰਜ ਨਹੀਂ ਕਹਿਣਾ ਚਾਹੀਦਾ ਨਹੀਂ ਦਵਾਈ ਜਦੋਂ ਕੋਈ ਖਾਵੇ ਤੇ ਕਹਿ ਦੇਣਾ ਚਾਹੀਦਾ ਅਗਰ ਤੁਸੀਂ ਦਵਾਈ ਖਾਂਦੇ ਤੁਹਾਨੂੰ ਕੋਈ ਤਕਲੀਫ ਹੋਏਗੀ ਤੇ ਖਾ ਰਹੇ ਹੋ ਨਾ ਹਾਂਜੀ ਭਾਈ ਮੈਨੂੰ ਨਾ ਮਸਲਾ ਵਾ ਜਿਗਰ ਦਾ ਅੱਲਾ ਰਹਿਮ ਕਰੇ ਕਿਹੜੇ ਜਿਗਰ ਨੂੰ ਕੀ ਹੋਇਆ ਭਾਜੀ ਤੁਹਾਡੇ ਤੇ ਉਹ ਨਾ ਮੈਂ ਦਵਾਈ ਖਾਣਾ ਵਾ ਕਿਸੇ ਨੇ ਕਿਹਾ ਵੀ ਦੇਸੀ ਘਿਓ ਜਿਹੜਾ ਵਾ ਨਾ ਉਹ ਪਿਓਰ ਜਿਹੜਾ ਵਾ ਉਹਦੇ ਨਾਲ ਖਾਣੀ ਆ ਭਾਜੀ ਇਹ ਸਾਹੀਵਾਲ ਡੇਅਰੀ ਅਲਹਮਦੁਲਿਲਾ ਇੱਕ ਨੰਬਰ ਘਿਓ ਇੱਥੇ ਹੁੰਦਾ 2 ਨੰਬਰ ਹੀ ਨਹੀਂ ਦੇਖੋ ਜੀ ਅੱਲਾ ਨੂੰ ਜਾਨ ਦੇਣੀ ਆ 1 ਨੰਬਰ ਚੀਜ਼ ਵੇਚੀ ਆ 2 ਨੰਬਰ ਹੀ ਨਹੀਂ ਭਾਜੀ ਦੋਜ਼ਖ ਨਹੀਂ ਕਮਾ ਰਿਹਾ ਕਿਉਂ ਜੀ ਰਜ਼ਵਾਨ ਸਾਹਿਬ ਦੱਸੋ ਘਿਓ ਤੁਸੀਂ ਆਪ ਖਾਣਾ ਭਾਜੀ ਹਾਂਜੀ ਭਾਈ ਮੈਂ ਨਾ ਦਵਾਈ ਖਾਣੀ ਆ ਘਿਓ ਦੇ ਨਾਲ ਘਿਓ ਨਾ ਕੌਣ ਦਵਾਈ ਖਾਂਦਾ ਯਾਰ ਉਹ ਲੋਕੀ ਪਾਣੀ ਨਾ ਖਾਂਦੇ ਕੋਈ ਦੁੱਧ ਨਾ ਕੋਈ ਚਾਹ ਨਾਲ ਤੁਸੀਂ ਘਿਓ ਨਾ ਦਵਾਈ ਖਾਣੀ ਭਾਈ ਉਹ ਹਕੀਮ ਕੋਲੋਂ ਨਾ ਦਵਾਈ ਕੀ ਗੱਲ ਦਵਾਈ ਲੰਘਦੀ ਨਹੀਂ ਤੁਹਾਡੇ ਖੁਸ਼ਕਾ ਦਵਾਈ ਘਿਓ ਨਾ ਖਾਣੀ ਭਾਈ ਇਹ ਦਵਾਈ ਨਾ ਉਹਨੇ ਦੱਸਿਆ ਵਾ ਵੀ ਏਦਾਂ ਨਾ ਦੇਸੀ ਘਿਓ ਦੀ ਚਮਚ ਤੇ ਉਹ ਕੱਖ ਇੱਕ ਪਾ ਕੇ ਨਾ ਉੱਤੇ ਓਏ ਹੋਏ ਹੋਏ ਪਹਿਲੇ ਹੀ ਤੇਰਾ ਕੱਖ ਨਹੀਂ ਰਹਿ ਗਿਆ ਉੱਤੋਂ ਤੋਂ ਕੱਖ ਤੇ ਪਾ ਰਿਹਾ ਤੇ ਉਹ ਨਾ ਇੱਕ ਚਮਚ ਤੁਹਾਡੀਆਂ ਅੱਖਾਂ ਦੇ ਥੱਲੇ ਵੀ ਹਲਕੇ ਆ ये जो हल्का हल्का सुरूर है ये तेरी नज़र का कसूर है बेफिक्र हो जाओ अच्छी जगह ते आ गए हो अल्लाह ताला तुम सेहत तंदुरुस्ती दे आओ तुम घ्यो दिखाने इधर आओ पहले वेख्या कभी देसी घ्यो ਨਹੀਂ ਭਾਈ ਵੇਖਣ ਤੋਂ ਮਰਾਦ ਇਹ ਆ ਵੀ आबद जी ਇਹ ਭਾਈ ਸਾਡੇ ਕੋਲ ਹੈਗਾ ਕਿਲੋ ਦਾ 1 ਕਿਲੋ ਦਾ ਇਹ ਅੱਧਾ ਕਿਲੋ ਦਾ
ਤੇ ਪਾਈ ਵਾਲਾ ਕਿੱਥੇ ਆ? ਇਹ ਪਾਈ ਵਾਲਾ ਭਾਜੀ। ਖੰਗੜ ਮੱਝ ਦਾ ਘਿਓ ਆ। ਉਹ ਖੰਗੜ ਯਾਰ ਜਿਹਨੂੰ ਆਪ ਖਾਂਸੀ ਲੱਗੀ ਉਹਨੇ ਮੈਨੂੰ ਕੀ ਰਾਮ ਦੇਣਾ? ਉਹ ਨਹੀਂ, ਉਹ ਖੰਗੜ ਹੁੰਦੀ ਭਾਈ ਜੀ, ਉਹ ਸਭ ਤੋਂ ਅੱਛਾ ਘਿਓ ਹੁੰਦਾ ਵਾ। ਬੂਰੀਆਂ ਮੱਝਾਂ ਦਾ ਘਿਓ ਹੁੰਦਾ ਵਾ, ਇਹ ਅਸੀਂ ਆਪ ਬਣਾਉਂਦੇ ਆ। ਨਹੀਂ ਭਾਜੀ ਪਤਾ ਕੀ ਹੈ, ਇਹ ਦੇਖੋ ਮੇਰੇ ਹੱਥਾਂ ਨੂੰ ਲੱਗਾ ਸੁੰਗੋ ਭਾਜੀ, ਇੱਕ ਨੰਬਰ ਖਾਲਸ ਚੀਜ਼ ਆ, ਬੇਫਿਕਰ ਹੋ ਜਾ, ਤੁਸੀਂ ਲੈ ਜਾਓ। ਮੈਂ ਦੀ ਤੁਹਾਨੂੰ ਭਾਜੀ ਪਾਕਿਸਤਾਨ 'ਚ ਨਾ ਹੁੰਦਾ ਇਦਾਂ ਹੀ ਆ, ਜਿਹੜਾ ਬੰਦਾ 2 ਨੰਬਰ ਸ਼ੈ ਵੇਚਦਾ ਵਾ ਨਾ, ਹਾਂਜੀ ਹਾਂਜੀ, ਉਹ ਹੀ ਬਹੁਤੀਆਂ ਗਰੰਟੀਆਂ ਦਿੰਦਾ ਵਾ ਵੀ ਜੇ ਇਹ ਸਹੀ ਹੋਏਗੀ, ਇਹ ਪਿਓਰ ਹੋਏਗੀ, ਇਹ ਗਰੰਟੀ ਤੇ ਇੰਜ ਤੇ ਉਂਝ। ਤੁਹਾਡਾ ਵੀ ਹੁਣ ਮੈਨੂੰ ਪਤਾ ਨਹੀਂ, ਮੈਂ ਚਲੋ ਭਾਜੀ ਮੈਂ ਨਹੀਂ ਗਰੰਟੀ ਦਿੰਦਾ, ਇਹ ਮਿੱਟੀ ਆ, ਗਾਰਾ ਵਾ, ਜੋ ਵੀ ਆ ਲੈ ਜਾਓ ਤੁਸੀਂ। ਠੀਕ ਹੈ, ਇਹ ਨਹੀਂ ਗੱਲ ਕਰੀ ਨੂੰ ਜਾਨ ਦੇਣੀ ਆ, ਇਨਸਾਨ ਨੇ ਦੁਨੀਆ ਤੋਂ ਕੀ ਲੈ ਜਾਣਾ ਯਾਰ। ਤੂੰ ਗੱਲ ਤੇ ਅੱਲਾ ਨੂੰ ਜਾਣ ਦੇਣਾ, ਤੈਨੂੰ ਕਾਦੀ ਕਾਲੀ? ਜਾਨ ਅੱਲਾ ਨੂੰ ਦੇਣੀ ਆ, ਰੱਬ ਨੂੰ ਦੇਣੀ ਹੈ ਵਾ ਵੀ ਤੂੰ ਜਿਹਨੇ ਪੈਦਾ ਕੀਤਾ ਵਾ ਉਧਰ ਬਸ ਵਾਪਸ ਵੀ ਤਾਂ ਜਾਣਾ ਹੀ ਆ ਉਧਰ। ਭਾਜੀ ਮੈਂ ਨਾ ਦਵਾਈ ਖਾਣੀ ਹੁੰਦੀ ਆ ਯਾਰ ਤੂੰ ਇੱਥੇ ਖਾਣੀ ਦਵਾਈ, ਘਰ ਜਾ ਕੇ ਖਾ। ਮੈਨੂੰ ਹਕੀਮ ਨੇ ਕਿਹਾ ਵਾ ਵੀ ਤੇਰਾ ਨਾ ਖੂਨ ਦਾ ਨਾ ਕਮੀ ਆ ਤੇਰੇ 'ਚ। ਗੈਰਤ ਦੀ ਵੀ ਕਮੀ ਲੱਗਣ ਦੀ ਮਿਲਦੀ, ਖੂਨ ਦੀ ਕਮੀ ਹੋਣੀ ਆ ਜਦੋਂ ਅੱਖਾਂ ਥੱਲੇ ਹਲਕੇ ਪਏ ਆ। ਤੁਹਾਨੂੰ ਪਤਾ ਪਹਿਲੇ ਦੌਰ ਦੇ ਵਿੱਚ ਲੋਕੀ ਦੇਸੀ ਘਿਓ ਇਸਤੇਮਾਲ ਕਰਦੇ ਸੀ, ਡਾਲਡੇ ਦਾ ਨਾਂ ਨਿਸ਼ਾਨ ਨਹੀਂ ਸੀ, ਉਹਦੇ ਨਾਲ ਨਾ ਤੇ ਹਾਰਟ ਅਟੈਕ ਹੁੰਦਾ ਸੀ, ਨਾ ਕੋਲੇਸਟ੍ਰੋਲ ਵੱਧਦਾ ਸੀ, ਠੀਕ ਆ, ਨਾ ਕੋਈ ਮਤਲਬ ਖੂਨ ਦੀ ਕਮੀ ਹੁੰਦੀ ਸੀਗੀ ਬੰਦੇ ਨੂੰ, ਬਲਕਿ ਯਕੀਨ ਕਰ ਉਹਨੇ ਫਾਇਦੇ ਹੀ ਫਾਇਦੇ ਸੀਗੇ। ਨਹੀਂ ਤੁਸੀਂ ਤਾਂ ਮੈਨੂੰ ਇੰਜ ਲੱਗਦੇ ਹੋ ਜਿਵੇਂ ਮੁਰਾਦ ਨਬਜ਼ ਵੇਖ ਕੇ ਦਿੰਦੇ ਹੋ ਘਿਓ। ਭਾਜੀ ਦੇਸੀ ਘਿਓ ਅੱਲਾ ਦੀ ਕੁਦਰਤ ਹੈਗੀ। ਦੇਖੋ ਮੱਝਾਂ ਗਾਵਾਂ ਦਾ ਘਿਓ ਆ, ਕੱਢਿਆ ਵਿੱਚੋਂ ਕਰੀਮ, ਵਿੱਚੋਂ ਫਿਰ ਦੇਸੀ ਘਿਓ ਬਣਾਇਆ ਸੀ ਆਪ। ਨਹੀਂ ਤੁਸੀਂ ਦੇਸੀ ਘਿਓ ਵੇਚਦੇ ਆ ਕਿ ਹਕਮਤ ਵੀ ਕਰਦੇ ਹੋ ਨਾਲ? ਇਹ ਹਿਕਮਤ ਹੀ ਆ ਸਾਰੀ, ਕਿਉਂਕਿ ਦੁੱਧ ਦੇ ਫਾਇਦੇ ਹੀ ਫਾਇਦੇ, ਉਹ ਜਾਂ ਨੁਕਸਾਨ ਕੋਈ ਨਹੀਂ। ਤੇ ਇਹ ਘਿਓ ਕਾਹਦਾ ਬਣਦਾ? ਦੁੱਧ ਚੋਂ ਨਿਕਲਦਾ ਸਾਰਾ ਕੁਝ। ਇਹ ਦੇਸੀ ਘਿਓ ਆ, ਇਹ ਡਾਲਟਾ ਥੋੜਾ। ਆ ਜਿਹੜੇ ਡਾਲਟੇ ਦੇ ਘਿਓ ਨੇ ਤੁਹਾਡੇ ਸਾਹਮਣੇ ਹੀ ਆ, ਉਹਨਾਂ ਨੇ ਬੇੜੇ ਗਰਕ ਕੀਤੇ ਮੁਲਕ ਦੇ। ਇਹਦੇ ਚ ਭਾਜੀ ਨਾਂ ਕੀ ਤੁਹਾਡਾ? ਸੌਰੀ ਮੇਰਾ ਨਾਮ ਭਾਜੀ ਗੋਗਾ। ਗੋਗਾ ਭਾਈ, ਗੱਲ ਪਤਾ ਕੀ ਆ, ਇਹ ਕੁਦਰਤੀ ਚੀਜ਼ਾਂ ਨੇ ਦੇਸੀ ਘਿਓ। ਇਹਦੇ ਚ ਵਿਟਾਮਿਨ ਈ, ਵਿਟਾਮਿਨ ਡੀ। ਇਹਨੂੰ ਤੂੰ 1 ਚਮਚ ਦੁੱਧ ਚ ਪਾ ਕੇ ਪੀ, ਵੈਸੇ ਪੀ, ਦੌੜ ਭੱਜ, ਭਾਵੇਂ ਘਰੋਂ ਦੌੜ ਜਾ ਤੂੰ। ਨਹੀਂ ਭਾਈ ਮੈਂ ਨਿੱਕੇ ਨਿਆਣੇ ਕੈਸਾ ਦੇਸੀ ਘਿਓ ਦੇਈ ਜਾਂਦੇ ਵੀ ਮੈਂ ਨਿਆਣੇ ਛੱਡ ਕੇ ਭੱਜ ਜਾ। ਭਾਜੀ ਨਹੀਂ ਪਤਾ ਕੀ ਆ, ਅੱਖਾਂ ਮੈਨੂੰ ਚੈੱਕ ਕਰਾਉਣਾ ਜਰਾ। ਉਹ ਯਾਰ ਤੂੰ ਆਈ ਸਪੈਸ਼ਲਿਸਟ ਵੀ ਆ ਨਾਲ? ਨਹੀਂ, ਇਹ ਅੱਖਾਂ ਦੇ ਹਲਕੇ ਹੀ ਦੱਸ ਦਿੰਦੇ ਹੁੰਦੇ ਆ ਕਿ ਬੰਦੇ ਨੂੰ ਕੀ ਤਕਲੀਫ ਆ। ਤੂੰ ਤੇ ਗੱਲ ਤੋਂ ਵੀ ਹਲਕਾ ਲੱਗਣ ਡਿਆ ਆਪ। ਦੇਸੀ ਘਿਓ ਪਹਿਲੇ ਕਦੀ ਖਾਦਾ ਵਾ? ਇਹ ਨਾ ਹੋਵੇ ਨਾ ਖਾ ਕੇ ਤੇ ਇੱਥੇ ਹੀ ਡਿੱਗ ਪਵੇਂ। ਆਪਣੇ ਕਿਸੇ ਵੱਡੇ ਨੂੰ ਨਾਲ ਲਿਆ। ਉਹ ਯਾਰ ਵੱਡੇ ਨੂੰ ਨਾਲ ਏਡਾ ਵਾ ਮਨਾਦ ਹੈਵੀ ਆ ਕਿ ਤੁਹਾਡਾ ਮੈਂ ਚਮਚੀ ਲਾਇਆ ਮੈਂ ਇਹ ਉਹ ਗੱਲ ਕਰਤੀ ਹੈ, ਕਈ ਵਾਰੀ ਆਪਾਂ ਕਹਿ ਦਈਏ ਨਾ ਕਿ ਯਾਰ ਬਜ਼ੁਰਗ ਬੜਾ ਦੇਸੀ ਘਿਓ ਖਾਂਦੇ ਸੀਗੇ, ਬੜੀਆਂ ਖੁਰਾਕਾਂ ਖਾਂਦੇ ਸੀਗੇ। ਅੱਜ ਕੱਲ ਚਮਚਾ ਵੀ ਕਿਸੇ ਦੇ ਦੋ ਤੇ ਉਹਨਾਂ ਟੱਟੀਆਂ ਲੱਗ ਜਾਂਦੀਆਂ, ਪਚਦਾ ਨਹੀਂ। ਤਾਂ ਕਰਕੇ ਉਹ ਗੋਗਾ ਸਾਹਿਬ ਨੂੰ ਕਹਿ ਰਹੇ ਨੇ ਵੀ ਚਮਚਾ ਤੂੰ ਖਾ ਕੇ ਤੇ ਡੇਗਣਾ ਪਈ, ਆਪਣੇ ਵੱਡਿਆਂ ਲੈ ਗਿਆ ਨਾਲ। ਇਹ ਦੰਦਲ ਪੈ ਜੂ ਮੈਨੂੰ। ਪਤਾ ਕੀ ਅੱਜ ਕੱਲ ਦੇ ਦੌਰ ਦੇ ਵਿੱਚ ਨਾ ਬੱਚੇ ਵੀ ਦੇਸੀ ਘਿਓ ਨੂੰ ਮੂੰਹ ਨਹੀਂ ਲਾਉਂਦੇ, ਨਾ ਵੱਡੇ, ਕਿਉਂਕਿ ਮਹਿੰਗਾ ਵੀ ਆ ਥੋੜਾ ਜਿਹਾ, ਔਰ ਖਾਲਸ ਲੱਭਦਾ ਨਹੀਂ, 2 ਨੰਬਰ ਹੀ ਜ਼ਿਆਦਾ। ਏਦਾਂ ਹੀ ਨਹੀਂ ਭਾਈ ਭਾਈ ਅੱਲਾ ਨੂੰ ਜਾਣ ਦੇਣੀ ਆ, 1 ਨੰਬਰ ਘਿਓ। ਉਹ ਯਾਰ ਅੱਲਾ ਨੂੰ ਤਾਂ ਜਾਣ ਦੇਣੀ ਆ, ਉਹ ਤੂੰ ਇਸ ਗੱਲ ਤੇ ਜ਼ੋਰ ਹੈ। ਹਰ ਝੂਠਾ ਬੰਦਾ ਇਹੀ ਗੱਲ ਕਰਦਾ ਵੀ ਅੱਲਾ ਨੂੰ ਜਾਣ ਦੇਣੀ ਆ। ਤੂੰ ਵੈਸੇ ਨਾਰਮਲ ਗੱਲ ਕਰ ਲੈ। ਇਹ ਗੱਲ ਬਿਲਕੁਲ ਸਹੀ ਹੈ। ਜਿਹੜਾ ਬੰਦਾ ਝੂਠਾ ਹੋਊਗਾ ਨਾ ਉਹੀ ਕਹੇਗਾ ਮੈਂ ਰੱਬ ਨੂੰ ਜਾਣ ਦੇਣੀ, ਮੈਂ ਅੱਲਾ ਨੂੰ ਜਾਣ ਦੇਣੀ ਆ। ਸੱਚਾ ਬੰਦਾ ਕਦੇ ਵੀ ਨਹੀਂ ਕਹੇਗਾ। ਸੱਚੇ ਬੰਦੇ ਨੂੰ ਹੈਗਾ ਵੀ ਆਪਾਂ ਆਪਣੀ ਸੱਚੀ ਕਿਰਤ ਕਰਨੀ, ਕੰਮ ਸੱਚਾ ਕਰਨਾ, ਜਿਹਦੇ ਨਾਲ ਆਪਾਂ ਨੂੰ ਕੋਈ ਬਦਨਾਮੀ ਨਾ ਹੋਵੇ ਜਾਂ ਕੋਈ ਆਪਾਂ ਇਦਾਂ ਦਾ ਕੰਮ ਨਾ ਕਰੀਏ ਸਾਨੂੰ ਜਾ ਕੇ ਨਰਕ ਭੋਗਣਾ ਪਵੇ। ਸੋ ਝੂਠਾ ਬੰਦਾ ਬਹੁਤ ਕੁਛ ਗੱਲਾਂ ਇਦਾਂ ਦੀਆਂ ਕਰਦਾ। ਜਿੱਦਾਂ ਚਿਰ ਕਸਮਾਂ ਨਾ ਚੁੱਕੀਏ ਉਹਨੇ ਕਸਮਾਂ ਨਹੀਂ ਚੁੱਕੀਆਂ। ਮੇਰੇ ਨਾ ਜਾਣਨ ਵਾਲੇ ਇੱਥੇ ਸੱਲੀ ਟਾਊਨ ਆ, ਸਲੀਮ ਅਲ ਬੇਲਾ। ਅੱਛਾ। ਉਹਨੇ ਮੈਨੂੰ ਭੇਜਿਆ, ਉਹਨੇ ਕਿਹਾ ਸਾਈਵਾਲ ਡੇਅਰੀ ਜਿਹੜੀ ਆ ਨਾ, ਉਹ ਉੱਥੇ ਜੋੜੇ ਪੁਲ ਤੇ ਉਹਨੂੰ ਬਿਹਤਰੀਨ ਜਿਹੜਾ ਨਾ ਘਿਓ ਮਿਲਦਾ ਵਾ। ਭਾਈ ਮੈਨੂੰ ਹਿਲਾਇਓ ਨਾ, ਮੇਰੇ ਨਾ ਤਕਲੀਫ ਹੁੰਦੀ ਹੈ। ਭਾਈ ਟੇਕ ਲਾ ਲਓ ਫ੍ਰਿਜ ਦੀ, ਡਿੱਗੋਗੇ ਨਹੀਂ ਐ, ਤੁਸੀਂ ਪਿੱਛੇ ਨੂੰ ਨਹੀਂ ਡਿੱਗੋਗੇ, ਲਾ ਲਓ ਟੇਕ। ਮੇਰੇ ਨਾ ਭਾਈ ਬਿਮਾਰ ਆ ਮੈਂ, ਤੇ ਅੱਲਾ ਸਿਹਤ ਦੇਵੇ ਜੀ, ਤੰਦਰੁਸਤੀ ਦੇਵੇ। ਤੇ ਇਹ ਦਵਾਈਆਂ ਤੁਹਾਡੀਆਂ ਛਡਾ ਦੇਣੀਆਂ ਇਹਨੇ ਦੇਸੀ ਘਿਓ ਨੇ। ਅੱਛਾ। ਤੁਹਾਡੀਆਂ ਬੁਰੀਆਂ ਹਰਕਤਾਂ ਵੀ ਇਹਨੇ ਛਡਾ ਦੇਣੀਆਂ। ਇਹ ਤੁਹਾਨੂੰ ਨੇਕ ਕੰਮ ਤੇ ਲਾਏਗਾ ਦੇਸੀ ਘਿਓ। ਇਹਦੇ 'ਚ ਇੰਨੀ ਕੁਦਰਤੀ ਤਾਕਤ ਆ ਇਹਦੇ 'ਚ। ਇਹ ਤੁਹਾਡੇ ਜ਼ੇਨ ਨੂੰ ਫਰੈਸ਼ ਕਰ ਦੇਗਾ। ਤੁਹਾਡੀਆਂ ਨਾੜਾਂ 'ਚ ਖੁਸ਼ਕੀ ਆ, ਖੁਸ਼ਕੀ ਨੂੰ ਦੇਸੀ ਘਿਓ ਚੁੱਕਦਾ। ਸਹੀ ਹੈ। ਇਹਨੂੰ ਤੁਸੀਂ ਨਾ ਗਰਮ ਕਰਕੇ ਚਮਚ ਪਾ ਕੇ ਨਾ ਤੇ ਪੀ ਲੈਣਾ ਵਾ। ਤੇ ਇੰਨਾ ਕਿ ਜਿਹੜਾ ਨਾ ਧੁੰਨੀ ਤੇ ਵੀ ਲਾਉਣਾ। ਧੁੰਨੀ ਖੁਸ਼ਕ ਹੁੰਦੀ ਆ, ਸਾਰੀਆਂ ਨਾੜਾਂ ਦਾ ਉੱਥੇ ਹੁੰਦਾ ਇਕੱਠ। ਇਹ ਜਿਹੜੀ ਧੁੰਨੀ ਹੁੰਦੀ ਆ ਨਾ, ਕੁਦਰਤ ਵੱਲੋਂ ਆ। ਜਦੋਂ ਬੱਚਾ ਪੈਦਾ ਹੁੰਦਾ ਇੱਕ ਨਾੜੂ ਨਹੀਂ ਕੱਟਦੇ, ਕਿੰਨੀਆਂ ਨਾੜਾਂ ਹੁੰਦੀਆਂ, ਉਹ ਮਾਂ ਤੇ ਬੱਚੇ ਦਾ ਕਨੈਕਸ਼ਨ ਹੁੰਦਾ ਵਾ, ਉਹ ਜਦੋਂ ਕੱਟਿਆ ਜਾਂਦਾ ਇੰਜ ਕਰਕੇ, ਉਹਦੇ 'ਚ ਆ ਸਾਰਾ ਕੁਝ। ਕੰਨਾਂ 'ਚ ਤੇ ਧੁੰਨੀ 'ਚ ਖੁਸ਼ਕੀ ਨਾ ਹੋਵੇ ਨਾ ਤੇ ਬਿਮਾਰੀ ਆਉਂਦੀ ਨਹੀਂ।
ਯਾਰ ਤੂੰ ਬੱਸਾਂ 'ਚ ਵੀ ਸ਼ੈ ਵੇਚਦਾ ਕਿਉਂ ਕੀ ਹੋਇਆ ਆ ਬਕਵਾਸ ਤੇ ਇਦਾਂ ਹੀ ਕਰਨ ਨੇ ਇਦਾਂ ਹੀ ਲੱਗਾ ਤੁਹਾਨੂੰ ਇਹਦੇ ਸਲੀਮ ਫਾਇਦੇ ਸਾਹਿਬ ਦੱਸ ਹੁੰਦੇ ਰਿਹਾ ਗੱਲ ਕਰ ਦੇਸੀ ਰਿਹਾ। ਘਿਓ ਦੇ ਨਹੀਂ ਦੇਸੀ ਘਿਓ ਦੇ ਫਾਇਦੇ ਸਾਡੇ ਬਜ਼ੁਰਗ ਇਹੀ ਇਸਤੇਮਾਲ ਕਰਦੇ ਸੀ 100 ਸਾਲ ਉਮਰ ਹੋ ਜਾਂਦੀ ਭੱਜੇ ਫਿਰਦੇ ਸੀ ਆ ਚੜ੍ਹਦੇ ਪੰਜਾਬ 'ਚ ਵੇਖ ਜਾ ਕੇ ਦੇਸੀ ਘਿਓ ਖਾਂਦੇ ਅਗਲੇ ਆ ਜਿੰਨਾ ਦਲੇਰ ਮਹਿੰਦੀ ਦਾ ਘਿਓ ਜਾਂਦਾ ਇੱਥੋਂ ਮੇਰੇ ਕੋਲੋਂ ਜਿਹੜੇ ਮਡਾਲੀ ਆਪਣੇ ਭਾਈ ਖਾਉਂਦੇ ਕਿੱਡੇ ਵਧੀਆ ਜ਼ੋਰਦਾਰ ਭਲਵਾਨ ਬੰਦੇ ਉਹ ਭਾਈ ਅੱਛਾ ਜੀ ਉਹ ਜਿਹੜੇ ਲਖਵਿੰਦਰ ਵਟਾਲੀ ਲਖਵਿੰਦਰ ਵਡਾਲੀ ਸਾਹਿਬ ਦਾ ਇੱਥੋਂ ਜਾਂਦਾ ਘਿਓ ਦੇਸੀ ਘਿਓ ਤੂੰ ਨਹੀਂ ਖਾਂਦਾ ਤੇਰੀ ਆਵਾਜ਼ ਇੱਥੋਂ ਨਹੀਂ ਮੈਨੂੰ ਪੂਰੀ ਆਉਣ ਡਈ ਉਹ ਮੇਰੇ ਸਮਾਰਟਨੈਸ ਆ ਤੇਰੇ ਕੰਨਾਂ ਦੇ ਅੱਗੇ ਨਾ ਖੁਸ਼ਕੀ ਆਈ ਤਾਂ ਨਹੀਂ ਆਉਂਦੀ ਘਿਓ ਲਾ ਇਹ ਕੇ ਸਮਾਰਟਨੈਸ ਜਿਹੜੀ ਹੈ ਨਾ ਤੰਦਰੁਸਤੀ ਸਿਹਤ ਆ ਮੋਟਾਪਾ ਬਿਮਾਰੀ ਆ ਭਾਈ ਉਹ ਮੇਰੀ ਨਾ ਆਂਤੜੀਆਂ 'ਚ ਨਾ ਦਰਦ ਹੁੰਦੀ ਆ ਤੇ ਉਹਦੇ ਵਾਸਤੇ ਨਾ ਹਕੀਮ ਨੇ ਕਿਹਾ ਵਾ ਵੀ ਕਿੱਥੇ ਹੁੰਦੀ ਆ ਆਂਤੜੀਆਂ 'ਚ ਨਾ ਦਰਦ ਹੁੰਦੀ ਆ ਖੁਸ਼ਕੀ ਆ ਵੀਰੇ ਖੁਸ਼ਕੀ ਆ ਘਿਓ ਨੇ ਚੁੱਕਣੀ ਆ ਸਾਰੀ ਯਾਰ ਕਿੰਨੀ ਕੁ ਖੁਸ਼ਕੀ ਆ ਬਾਰਿਸ਼ ਕਰ ਲਾ ਅੰਦਰ ਕੋਈ ਨਹੀਂ ਜਿਸ ਤਰ੍ਹਾਂ ਤੂੰ ਘਿਓ ਖਾਂਦੇ ਜਾਣਾ ਨਾ ਤੇਰੇ ਤਰਤਰਾਹਟ ਹੁੰਦੀ ਜਾਣੀ ਆ ਇਹ ਤਰਾਹਟ ਕਿਹੜੀ ਮੈਨੂੰ ਗਾਣੇ ਵਾਲੀ ਪਾਈ ਜਾਂਦੀ ਸਾਡਾ ਨਹੀਂ ਮੈਨੂੰ ਸਹੀ ਕਰ ਸਕਦਾ ਇਹ ਤਰਤਰਾਹਟ ਹੁੰਦੀ ਜਿਹਦੀਆਂ ਆਂਤੜੀਆਂ ਠੀਕ ਆ ਨਾ ਨਾੜਾਂ ਇੱਕ ਇਨਸਾਨ ਦੀਆਂ ਪਤਾ ਕਿੰਨੀਆਂ ਹੱਡੀਆਂ ਹੁੰਦੀਆਂ ਕਿੰਨੀਆਂ ਹੁੰਦੀਆਂ ਭਾਈ? ਕਮੀ ਪੇਸ਼ੀ ਮਾਫ ਅੱਲਾ ਕਰੇ ਤੇ 620 ਹੱਡੀ ਹੁੰਦੀ ਹੈ ਯਾਰ ਉਹ ਨਾਲ ਕਸਾਈਆਂ ਦਾ ਕੰਮ ਵੀ ਕਰਦਾ ਯਾਰ ਇਹ ਕੁਦਰਤੀ ਆ ਵੀ ਅੱਲਾਹ ਤਾਲਾ ਨੇ ਇਨਸਾਨ ਨੂੰ ਬਣਾਇਆ ਨਾ ਇਹਦੇ ਵਿੱਚ ਬੜੇ ਫੰਕਸ਼ਨ ਆ ਇਹ ਤੇਰੀਆਂ ਆ ਜਿਹੜੀਆਂ ਨਾੜਾਂ ਇਹ ਚੀਜ਼ਾਂ ਇਹ ਇੱਥੇ ਤੂੰ ਘਿਓ ਮਲਣਾ ਸਵੇਰੇ ਉੱਠ ਕੇ ਠੀਕ ਆ ਇਹ ਜਿਹੜੀ ਤੇਰੀ ਨਾੜ ਆ ਇਹ ਇੱਥੇ ਘਿਓ ਮਲਣਾ ਤੂੰ ਘਿਓ ਦੇਸੀ ਇਹ ਤੇ ਇੱਥੇ ਵੀ ਘਿਓ ਮਲਣਾ ਠੀਕ ਆ ਤੇ ਮੈਂ ਇੱਥੇ ਮਾਲਿਸ਼ ਕਰਾਉਣੀ ਨਾ ਤੇਰੇ ਕੋ ਆ ਜਾ ਕਰਾਂ ਨਹੀਂ ਮਾਲਿਸ਼ ਨਹੀਂ ਇਹ ਦੇਖੋ ਤੁਸੀਂ ਸਰ ਤੁਸੀਂ ਘਿਓ ਦੇਖ ਨਹੀਂ ਰਹੇ ਨਹੀਂ ਤੁਸੀਂ ਪਿਓਰ ਨਾ ਭਾਈ ਸਿਰਫ- ਇਹਦੀ ਗਾਰੰਟੀ ਤੇ ਪਿਓਰ ਮੈਂ ਦਵਾਈ ਖਾਣੀ ਹੁੰਦੀ ਹੈ ਉਹ ਗਾਰੰਟੀ ਭਾਜੀ ਇਹ ਤੁਸੀਂ ਇਹ ਸੁੰਘੋ ਜ਼ਰਾ ਯਾਰ ਮੇਰੇ ਹਲੋ ਸੁੰਘੋ ਤਾਂ ਸਹੀ ਉਹ ਯਾਰ ਮੈਨੂੰ ਨੱਕ ਤੇ ਤੂੰ ਮੇਰਾ ਬੰਦ ਕਰੀ ਜਾਂਦਾ ਸੁਣਨਾ ਕਿਦਾਂ ਉਹ ਨੱਕ ਇੱਕਦਮ ਖਾਣੀ ਹੈ ਨਾ ਸੁੰਘਾਂ ਫੇਰ ਸਮੈਲ ਜਾਂਦੀ ਹੈ ਦੇਖੋ ਭਾਈ ਨਹੀਂ ਮੈਨੂੰ ਨਾ ਸਮੈਲ ਨਹੀਂ ਆ ਰਹੀ ਬਸ ਫਿਰ ਤੈਨੂੰ ਕਰੋਨਾ ਤੈਨੂੰ ਕੋਈ ਚੀਜ਼ ਦੀ ਸਮੈਲ ਨਹੀਂ ਨਾ ਆ ਰਹੀ ਤੈਨੂੰ ਕਰੋਨਾ ਤੈਨੂੰ ਪਤਾ ਇਸ ਗੱਲ ਦਾ ਆ ਨਵਾਂ ਇੱਕ ਵਾਇਰਸ ਆ ਗਿਆ ਐਮੀਕਰੋਨ ਚੱਲ ਤੂੰ ਵੀ ਐਵੇਂ ਨਾ ਕਰੋਨ ਤੇ ਦੇਖ ਕੀ ਭਾ ਕੀ ਹੈ ਇਹ ਕਿਉਂ ਇਹ ਭਾਜੀ 1400 ਰੁਪਏ ਦਾ ਕਿਲੋ ਆ ਅੱਧਾ ਕਿਲੋ ਹੈਗਾ 700 ਰੁਪਏ ਦਾ ਤੇ ਪਾਈਆ ਹੈਗਾ ਵਾ 350 ਦਾ ਤੇ ਉਦਾਂ ਕਹੋਗੇ ਤਾਂ ਇੱਕ ਉਂਗਲ ਤੁਹਾਨੂੰ ਲਾ ਦਿੰਨੇ ਅਸੀਂ ਨਹੀਂ ਉਂਗਲ ਤਾਂ ਨਹੀਂ ਭਾਜੀ ਮੈਨੂੰ ਪਾਈਆ ਕਿ ਮੈਂ ਲੈ ਜਾਂਦਾ ਵਾ ਜਿਹੜੇ 2-4 ਦਿਨ ਦਵਾਈ ਦੇ ਨਿਕਲਣਗੇ ਮੈਂ ਫੇਰ ਲੈ ਜਾਵਾਂਗਾ ਭਾਜੀ ਇਹ ਪਤਾ ਹੱਡੀਆਂ ਨੂੰ ਮਜ਼ਬੂਤ ਕਰਦਾ ਧਾਰੀ ਆਂਤੜੀਆਂ ਦੀ ਖੁਸ਼ਕੀ ਚੁੱਕਦਾ ਹੈਗਾ ਤੁਸੀਂ 8 ਦਿਨਾਂ ਦੇ ਵਿੱਚ ਆਪਣਾ ਦੇਖਣਾ ਭਾਬੀ ਨੇ ਕਹਿਣਾ ਕਿ ਤੈਨੂੰ ਹੁੰਦਾ ਕੀ ਜਾ ਰਿਹਾ ਤੂੰ ਸ਼ੋਖਾ ਹੀ ਹੁੰਦਾ ਜਾ ਰਿਹਾ ਤੇ ਤੁਹਾਡੀ ਬੀਵੀ ਤੁਹਾਨੂੰ ਨਾ ਕਵੇ ਨਾ ਵੀ ਤੈਨੂੰ ਕੀ ਹੁਣ ਇੱਥੇ ਮੁੰਡ ਪੁਣਾ ਤੈਨੂੰ ਚੜਿਆ ਇਹ ਦੇਸੀ ਘਿਓ ਖਾਣ ਤੋਂ ਬਾਅਦ ਤੈਨੂੰ ਨਾ ਭਾਬੀ ਕਵੇ ਸਾਨੂੰ ਫੜ ਲਈ ਤੈਨੂੰ ਕਹਦਾ ਐਡਾ ਭਾਬੀ ਦਾ ਚੜਿਆ ਵਾ ਵੀ ਉਹਨੇ ਕਹਿਣਾ ਤੂੰ ਦਵਾ ਘਿਓ ਦੇਣਾ ਤੂੰ ਮੈਨੂੰ ਦੇ ਤੂੰ ਗਾਂ ਅੱਗੇ ਚੱਲ ਤੁਰ ਪਿਆ ਗਾਂ ਬੱਚਿਆਂ ਨੂੰ ਵੀ ਆਦਤ ਪਾਓ ਦੇਸੀ ਘਿਓ ਦੀ ਵੀਰੇ ਮੈਂ ਇਸੇ ਲਈ ਕਹਿ ਰਿਹਾ ਇਹ ਅੱਛੀ ਚੀਜ਼ ਹੈ ਇਹ ਕੁਦਰਤੀ ਹੈ ਇਹਦੇ ਚ ਮਿਲਾਵਟ ਹੈ ਹੀ ਨਹੀਂ ਇਹ ਤੇ ਰੱਬ ਦਾ ਨੂਰ ਆ ਨੂਰ ਦੇ ਵਿੱਚੋਂ ਦੇਸੀ ਘਿਓ ਬਣਦਾ ਭਾਈ ਆ ਮੇਰੇ ਨਾ ਗੋਡਿਆਂ 'ਚ ਨਾ ਦਰਦਾਂ ਹੁੰਦੀਆਂ ਉਹਨੇ ਕਿਹਾ ਵੀ ਦੇਸੀ ਘਿਓ ਪਿਓਰ ਜਿਹੜਾ ਨਾ ਯਾਰ ਹੱਡੀਆਂ ਗੋਡਿਆਂ 'ਚ ਹੀ ਹੁੰਦੀਆਂ ਹੁਣ ਗੋਡਿਆਂ 'ਚ ਦਰਦਾਂ ਹੁੰਦੀਆਂ ਤੇਰੀਆਂ ਆਪਣੀਆਂ ਹਰਕਤਾਂ ਤਾਂ ਹੁੰਦੀਆਂ ਹੋਣਗੀਆਂ ਤੂੰ ਘਰ ਕਿਉਂ ਨਹੀਂ ਬਹਿੰਦਾ ਕਿਉਂ ਸਾਰਾ ਦਿਨ ਭੱਜਾ ਫਿਰਦਾ ਨਹੀਂ ਘਰ ਹੀ ਬੈਠਾ ਕੰਮ ਤੇ ਜਾਂਦੇ ਆ ਭਾਈ ਜਦੋਂ ਦਿਹਾੜੀ ਲਾ ਕੇ ਆਉਂਦੇ ਆ ਫਿਰ ਕੰਮ ਕੀ ਕਰਦਾ ਮਿਹਨਤ ਮਜ਼ਦੂਰੀ ਕਰਦਾ ਭਾਈ ਇਹ ਕੀ ਕੰਮ ਕਰਦਾ ਤੂੰ ਇਹ ਨਾ ਕੋਈ ਨਹੀਂ ਮਿਹਨਤ ਮਜ਼ਦੂਰੀ ਅਗਰ ਅਸੀਂ ਵੀ ਦਿਹਾੜੀ ਮਿਹਨਤ ਮਜ਼ਦੂਰੀ ਕਰਦੇ ਰਾਤ ਦੇ 3 ਵਜੇ ਕੇ ਇੱਥੇ ਬੈਠੇ ਆ ਆ ਲਾਉਣਾ ਸਾਰੇ ਡੱਬੇ ਡੁੱਬੇ ਅਸੀਂ ਪੈਕ ਕਰਕੇ ਇਹ ਸਵੇਰੇ ਆਉਣਾ ਅਗਲਿਆਂ ਨੇ ਮਾਲ ਚੁੱਕ ਕੇ ਲੈ ਜਾਣਾ ਇਹ ਮਠਿਆਈ ਵਾਲੇ ਵੀ ਲੈ ਕੇ ਜਾਂਦੇ ਸਾਡੇ ਕੋਲ ਆ ਜਿੰਨਾ ਇਹਦਾ ਜ਼ਰਦਾ ਬਣਦਾ ਇਹ ਜਿੰਨੇ ਵੀ ਕੈਟਰਿੰਗ ਵਾਲੇ ਉਹ ਲੈ ਕੇ ਜਾਂਦੇ ਇੱਥੋਂ ਭਾਈ 1400 ਰੁਪਏ ਕਿਲੋ ਆ ਇਹ 1400 ਰੁਪਏ ਦਾ ਕਿਲੋ ਤੇਰੇ ਕੋਲ ਕਿੰਨੇ ਕ ਹੈਗੇ ਆ ਤੈਨੂੰ ਉਸ ਹਿਸਾਬ ਨਾਲ ਦੇ ਦਿੰਨੇ ਭਾਈ 3 ਖੁਰਾਕਾਂ ਨਾ ਮੈਂ ਖਾਣੀਆਂ ਵਾ ਅੱਛਾ 3 ਖੁਰਾਕਾਂ ਉਹਨੇ ਕਿਹਾ ਯਾਨੀ ਕਿ ਕਿ 100 ਰੁਪਏ ਦਾ ਘਿਓ ਦੇ ਦਈਏ ਤੈਨੂੰ ਨਹੀਂ ਹਕੀਮ ਨੇ ਕਿਹਾ ਸੀ 3 ਖੁਰਾਕਾਂ ਨਾ ਚਮਚੀ ਦੇ ਪਾ ਕੇ ਤੂੰ ਦੇਸੀ ਘਿਓ 'ਚ ਖਾਣੀਆਂ ਤੇ ਹੁਣ 3 ਚਮਚੀਆਂ ਦਾ ਹਿਸਾਬ ਲਾ ਲਓ ਕਿੰਨਾ ਬਣਦਾ ਘਿਓ 3 ਚਮਚੀਆਂ ਤੇਰੇ ਘਰ ਹੈਗੀਆਂ ਨਹੀਂ ਉਹ ਤਾਂ ਹੈਗੀਆਂ ਵਾ ਗੋਲ ਚੱਕਰ ਨਾ ਉਸਮਾਨ ਡੇਰੀ ਦੁਕਾਨ ਸੀਗੀ ਬੜੀ ਵੱਡੀ ਦੁੱਧ ਦਹੀਂ ਦੀ ਠੀਕ ਹੈ ਉਹ ਮੇਰੇ ਤਾਏ ਦੀ ਸੀਗੀ ਅੱਛਾ ਅਸੀਂ ਹੁਣ ਲਾਹੌਰ ਕੰਮ ਸ਼ੁਰੂ ਕੀਤਾ ਇੱਥੇ ਤਾਏ ਦੀ ਸੀਗੀ ਤੋਂ ਕੀ ਮੁਰਾਦ ਹੁਣ ਟਹਿ ਗਈ ਆ ਨਹੀਂ ਹੁਣ ਵੀ ਹੈ ਵਾ ਲੇਕਿਨ ਤਾਇਆ ਜੀ ਤੁਹਾਨੂੰ ਪਤਾ ਨਾ ਫਿਰ ਅੱਗ ਹੋ ਗਏ ਅੱਛਾ ਉਹ ਪਰਦਾ ਕਰ ਗਿਆ ਪਰਦਾ ਕਰਨਾ ਹੀ ਆ ਜਿਹੜਾ ਦੁਨੀਆ ਦੇ ਬੰਦਾ ਆ ਵਾਪਸ ਵੀ ਜਾਣਾ ਹੀ ਆ ਅੱਲਾ ਉਹਨਾਂ ਜਨਤਾ 'ਚ ਘਰ ਕਰੇ ਬਹਰਹਾਲ ਤੁਸੀਂ ਆਪਣੀ ਜ਼ਿੰਦਗੀ ਨਾ ਘਟਾਓ ਤੁਸੀਂ 2 ਮਹੀਨੇ ਘਿਓ ਖਾਓ ਤੁਹਾਨੂੰ ਮੱਲੇ ਵਾਲੇ ਪੁੱਛਣਗੇ ਕਿ ਤੈਨੂੰ ਕੀ ਆਖਰ ਆ ਗਈ ਹੈ
ਤੇਰਾ ਰੰਗ ਹੀ ਲਾਲ ਹੁੰਦਾ ਜਾ ਰਿਹਾ, ਤੂੰ ਕੀ ਖਾਣਾ ਹੋਵੇਂ ਤੇ ਫਿਰ ਮੇਰੀਆਂ ਜੁੱਤੀਆਂ ਤੇਰਾ ਸਿਰ ਆ। ਹੈਲੋ ਤੂੰ ਮੈਨੂੰ ਇਸਤੇਮਾਲ ਤੇ ਕਰ ਲੈਂਦਾ, ਤੂੰ ਜੁੱਤੀਆਂ ਵਾਲੇ ਪਾਸੇ ਪਹਿਲਾਂ ਆ ਗਿਆ। ਆਪਣਾ ਗੋਗਾ ਭਾਈ ਆਪਣੀ ਜ਼ਿੰਦਗੀ ਵੱਲ ਦੇਖੋ, ਜ਼ਿੰਦਗੀ ਨਾਲੋਂ ਕੋਈ ਚੀਜ਼ ਪਿਆਰੀ ਨਹੀਂ। ਤੁਹਾਨੂੰ ਮੈਂ ਸ਼ਹਿਦ ਦੇਣਾ, ਇਸ ਕਿਸਮ ਦਾ ਮੇਰੇ ਕੋਲ ਅੱਛਾ ਸ਼ਹਿਦ ਆਇਆ ਵਾ ਤੇ ਸ਼ਾਇਦ ਤੁਸੀਂ ਠੀਕ ਹੋ ਜਾਵੋ। ਤੁਸੀਂ ਉਹ ਸ਼ਹਿਦ ਖਾਓ, ਸ਼ਾਇਦ ਤੁਸੀਂ ਖਾ ਹੀ ਲਵੋ। ਓਏ ਆਬਦ ਜੀ ਭਾਜੀ। ਉਹ ਪੁੱਤਰ ਉਰੇ ਲਿਆ ਜ਼ਰਾ ਸ਼ਹਿਦ ਲਿਆ। ਅੱਛਾ ਜੀ। ਲਿਆ ਹਾਂਜੀ ਭਾਜੀ ਹੈ। ਬੰਦਾ ਆਇਆ ਯਾਰ, ਸ਼ਾਇਦ ਇਹਨਾਂ ਨੂੰ ਦੇਣਾ? ਇਹਨਾਂ ਨੂੰ ਪੁੱਤਰ ਇਦਾਂ ਦੀ ਇਹਨਾਂ ਨੇ ਟੋਪੀ ਪਾਈ, ਮੈਨੂੰ ਤਾਂ ਲੱਗਦਾ ਹੈ ਆਪ ਹੀ ਲਾਉਂਦੇ ਹਟੇ ਆ। ਨਹੀਂ ਮਰੀਜ਼ ਆਦਮੀ ਹੈ ਯਾਰ, ਵਿਚਾਰਾ ਦੁਖੀ ਹੋ ਗਿਆ ਹੈ। ਇਹ ਤੇ ਤੈਨੂੰ ਕੁਦਰਤ ਇੱਥੇ ਲੈ ਆਈ ਭਾਜੀ। ਅੱਛਾ ਜੀ। ਹਾਂਜੀ, ਇਹ ਤੁਹਾਡੀ ਜ਼ਿੰਦਗੀ ਦੇ ਦਿਨ ਵੱਧ ਗਏ ਆ। ਇਹ ਦੇਖੋ ਜੀ, ਇਹ ਸ਼ਹਿਦ ਮੇਰੇ ਕੋਲ ਤੁਸੀਂ ਇੱਕ ਚਮਚ ਜਿਹੜਾ ਨਾ ਸੁਬਾਹ ਨਿਹਾਰ ਮੂੰਹ ਗਰਮ ਪਾਣੀ 'ਚ ਪਾ ਕੇ ਘੋਲ ਕੇ ਸੁੱਟੋ ਅੰਦਰ, 7 ਹੀ ਖੈਰਾਂ ਨੇ। ਤੁਹਾਨੂੰ ਪਤਾ ਤੇ ਇਹ ਤਾਂ ਕੁਦਰਤੀ ਤੋਹਫੇ ਨੇ। ਨਹੀਂ ਤੁਹਾਡੀ ਕੋਈ ਲੁਕਮਾਨ ਹਕੀਮ ਨਾਲ ਵੀ ਲੜੀ ਰਲਦੀ ਤੁਹਾਡੀ ਜਾਨ। ਭਾਜੀ ਜਿਹੜਾ ਬੰਦਾ ਦੇਸੀ ਘਿਓ ਜਿਹਾ ਇਹਦਾ ਕੰਮ ਕਰਦਾ ਹੈ ਨਾ, ਉਹਨੂੰ ਸਾਰਾ ਪਤਾ ਹੁੰਦਾ। ਨਹੀਂ ਤੁਸੀਂ ਹਰ ਗੱਲ ਹੀ ਹਕਮਤ ਦੀ ਕਰ ਰਹੇ ਹੋ। ਦੇਸੀ ਘਿਓ ਤੇ ਹੁੰਦਾ ਵੀ ਚਲੋ ਜੀ ਆਹ ਪਿਓਰ ਆ ਤੇ ਆਹ ਸ਼ਹਿਦ ਆ। ਤੇ ਇਹ ਹੈ ਹੀ ਹਕਮਤ ਆ ਸਾਰੀ। ਦੁੱਧ, ਦਹੀਂ, ਸ਼ਹਿਦ, ਕਲਵੰਜੀ, ਇਹ ਚੀਜ਼ਾਂ ਸਾਰੀਆਂ ਹਕਮਤ 'ਚ ਹੀ ਆਉਂਦੀਆਂ ਭਾਜੀ। ਤੂੰ ਫਿਰ ਇਹ ਦੇਸੀ ਘਿਓ ਨਾਲ ਲੈ ਜਾ, ਸਾਡੇ ਵੱਲੋਂ ਚੱਲ ਲੈ ਜਾ। ਭਾਈ ਚੱਲ। ਉਹ ਤਿੰਨ ਚਮਚੀਆਂ ਜੋਗਾ ਮੈਨੂੰ ਕਿਸੇ ਸ਼ੈ 'ਚ ਪਾ ਦਿਓ ਤੇ ਉਹ ਮੈਂ ਲੈ ਜਾਣਾ। ਜੇਬ ਹੈਗੀ ਤੇਰੀ ਇੱਥੇ? ਉਹਦੇ 'ਚ ਪਾ ਦਿੰਨੇ ਤੈਨੂੰ। ਨਹੀਂ ਕੋਈ ਛੋਟੀ ਸ਼ੀਸ਼ੀ ਨਹੀਂ ਹੈਗੀ? ਉਹ ਛੋਟੀ ਸ਼ੀਸ਼ੀ ਯਾਰ, ਤੂੰ ਹਕੀਮ ਦੀ ਦੁਕਾਨ 'ਚ ਆਇਆ, ਛੋਟੀ ਸ਼ੀਸ਼ੀ ਕਿਹੜੀ? ਆ ਲੈ ਜਾ, ਤੂੰ ਪਾਈਆ ਤੇ ਲੈ ਕੇ ਜਾ। ਭਾਈ ਪੈਸੇ ਨਹੀਂ ਨਾ ਇੰਨੇ ਹੈਗੇ ਮੇਰੇ ਕੋਲ। ਤੇ ਤੂੰ ਪਹਿਲੇ ਦੱਸ ਯਾਰ, ਸਾਨੂੰ ਐਵੇਂ ਖਪਾਈ ਜਾਣਾ, ਤੇਰੇ ਕੋਲ ਪੈਸੇ ਹੀ ਹੈ ਨਹੀਂ। ਭਾਈ ਮੈਂ ਇੱਥੇ ਲਾਗੇ ਰਹਿਣਾ ਵਾ, ਮੈਂ ਲੰਘਦਾ ਵੜਦਾ ਦੇ ਜਾਊਂਗਾ। ਤੇ ਤੂੰ ਇੱਥੇ ਹੀ ਰਹਿ, ਫਿਰ ਲਾਗੇ ਜੂ ਰਹਿਣਾ, ਤੂੰ ਇੱਥੇ ਹੀ ਰਹਿ। ਕਿਸੇ ਨਾ ਕਿਸੇ ਟਾਈਮ ਤੇ ਤੇਰੇ ਕੋਲ ਹੋ ਹੀ ਜਾਣਗੇ, ਫਿਰ ਲੈ ਜੀ। ਭਾਈ ਬਿਮਾਰ ਆ ਨਾ ਤੇ ਉਹ ਪੈਸੇ ਪੂਸੇ ਖਤਮ ਹੋ ਗਏ ਸਾਰੇ, ਬਿਮਾਰੀਆਂ ਤੇ ਲੱਗੇ। ਭਾਈ ਰਫਾਨ ਯਾਰ ਗੱਲ ਸੁਣ, ਦਵਾਈਆਂ ਆ ਬੰਦਾ ਮਾੜਾ ਹੈਗਾ ਯਾਰ, ਖੁਦਾ ਖੌਫੀ ਕਰੀਏ ਇਹਦੇ ਤੇ। ਜੇ ਅੱਲਾ ਇਹਨੂੰ ਸਿਹਤ ਤੰਦਰੁਸਤੀ ਦੇਵੇ ਤੇ ਪੈਸੇ ਦੇ ਜਾਏਗਾ ਇੱਥੇ। ਹਾਂਜੀ ਭਾਈ ਮੇਰੀ ਜ਼ਿੰਦਗੀ ਰਹੀ ਤੇ ਮੈਂ ਦੇ ਜਾਵਾਂਗਾ। ਅੱਲਾ ਤੇਰੀ ਜ਼ਿੰਦਗੀ ਕਰੇਗਾ। ਦੇਸੀ ਘਿਓ ਖਾਣਾ ਹੈ, ਔਰ ਖਾਸ ਕਰ ਸਾਹੀਵਾਲ ਡੇਰੀ ਵਾਲਿਆਂ ਦਾ ਇੱਥੇ ਦਾ, ਠੀਕ ਹੈ, ਖਾਲਸ ਘਿਓ ਆ। ਇਹ ਸਾਡੇ ਵੱਲੋਂ ਤੁਹਾਨੂੰ ਗਿਫਟ ਹੈਗਾ। ਇਹ ਤੁਸੀਂ ਜਾ ਕੇ ਨਾ ਇਹਦੇ ਨਾਲ ਭਾਵੇਂ ਦਵਾਈ ਖਾਓ ਤੇ ਭਾਵੇਂ ਮਤਲਬ ਵੈਸੇ ਹੀ ਖਾਓ। ਭਾਈ ਇਹ ਗੱਲ ਦਾ ਗੁੱਸਾ ਨਾ ਕਰੋ ਤੇ ਇੱਕ ਗੱਲ ਕਰਦਾ ਜੀ। ਕੀ? ਭਾਈ ਮੈਂ ਬਿਮਾਰ ਆ, ਜੇ ਗਿਫਟ ਦੇਣਾ ਤੇ ਕਿਲੋ ਵਾਲਾ ਦਵੋ ਫਿਰ। ਉਹ ਤੂੰ ਚੱਲ ਕਿਲੋ ਵਾਲਾ, ਤੂੰ ਅੱਗੇ ਚੱਲ ਮੇਰਾ ਭਰਾ। ਅੱਗੇ ਜਾ ਰਹੇ ਪਤਾ ਭਾਈ ਚਲੋ 4 ਦਿਨ ਨਿਆਣੇ ਵੀ ਖਾ ਲੈਣਗੇ, ਮੇਰੇ ਕਹਿਣ ਦਾ ਉਹ ਮਕਸਦ ਜਦੋਂ ਇਹ। ਨਿਆਣੇ ਅੱਲਾ ਨੂੰ ਅੱਲਾ ਸਿਹਤ ਤੰਦਰੁਸਤੀ ਦੇਵੇ ਨਾ, ਜਦੋਂ ਉਹ ਬਿਮਾਰ ਹੋਣਗੇ ਨਾ, ਉਹਨਾਂ ਨੂੰ ਵੀ ਲੈ ਆਈ ਨਾਲ। ਤੈਨੂੰ ਪਾਈਆ ਦੇ ਰਿਹਾ ਯਾਰ, ਤੂੰ ਲੈ ਜਾ ਇੱਥੋਂ, ਤੈਨੂੰ ਗਿਫਟ ਤੈਨੂੰ ਦੇ ਰਹੇ ਅਸੀਂ। ਭਾਈਆ ਮੇਰੇ 6 ਬੱਚੇ ਆ, ਭਾਈਆ ਨਾ ਮੇਰਾ ਸਰਨਾ ਨਹੀਂ ਉਹ ਗਿਆ। ਯਾਰ ਤੈਨੂੰ ਹੁਣ ਪੀਪਾ ਚਕਾ ਦਿਆਂ ਮੈਂ, ਤੇਰੇ 6 ਬੱਚੇ ਆ, ਤੂੰ ਬੱਚੇ ਤਲ ਕੇ ਖਾਣੇ ਆ, ਇੰਨਾ ਘਿਓ ਤੈਨੂੰ ਦੇ ਦਿਆਂ। ਘਰ ਵਾਲੀ ਭਾਈ ਮੇਰੀ ਬਹੁਤ ਸ਼ੌਕੀਨ ਆ, ਉਹ ਵੀ ਦੇਸੀ ਘਿਓ ਖਾਂਦੀ ਆ। ਮੈਂ ਕਹਿੰਦਾ ਸਹੁਰੇ ਵੀ ਜਦੋਂ ਆਉਂਦੇ ਆ ਨਾ, ਹਾਂਜੀ, ਤੇ ਉਹ ਕਹਿੰਦੇ ਆ ਵੀ ਮੇਰੇ ਘਰ ਹੀ ਦੇਸੀ ਘਿਓ ਲੱਗਦਾ ਵਾ। ਕਿਤੇ ਭਲਵਾਨ ਨਾਲ ਹੀ ਵਿਆਹ ਕਰ ਬੈਠਾ ਤੂੰ, ਸਾਰੇ ਦੇਸੀ ਘਿਓ ਖਾਂਦੇ ਆ। ਭਾਈ ਇਹ ਜੇ ਦੇਣਾ ਹੀ ਆ, ਮਿਹਰਬਾਨੀ ਕਰਨੀ ਆ ਤੇ ਉਹ ਕਿਲੋ ਵਾਲਾ ਦੇ ਦਿਓ ਡੱਬਾ ਮੈਨੂੰ। ਉਹ ਯਾਰ ਕਿਲੋ ਵਾਲਾ ਤੈਨੂੰ ਕਿੱਥੋਂ ਦੇ ਦਈਏ ਭਾਈ, ਅਸੀਂ ਕਿੱਥੇ ਪੂਰੇ ਕਰਨੇ ਪੈਸੇ। ਭਾਈ ਬਿਮਾਰ ਆ ਤਾਂ ਧੱਕੇ ਨਾ ਮਾਰੋ, ਕਿਲੋ ਵਾਲਾ ਡੱਬਾ ਦੇ ਦਿਓ, ਤੁਹਾਡੀ ਮਿਹਰਬਾਨੀ ਉਹ ਆ। ਨਹੀਂ ਵੀਰੇ, ਕਿਲੋ ਵਾਲਾ ਨੀ, ਮੈਂ ਤਾਂ ਹੁਣ ਪਾਈ ਵਾਲਾ ਵੀ ਨਹੀਂ ਦੇਣਾ ਤੈਨੂੰ। ਤੂੰ ਤੇ ਵਾਧਾ ਜਾਣਾ, ਬੰਦਾ ਜੋ ਦਿੰਦਾ ਵੀ ਅੱਲਾ ਭਲਾ ਕਰੇ, ਬਸ ਠੀਕ ਆ ਜੀ। ਭਾਈ ਉਹ ਤੂੰ ਮੱਖਣ ਮੰਗਣ ਵਾਲਾ ਤੇ ਨਹੀਂ ਨਾ? ਨਹੀਂ ਤੇ ਅੱਲਾ ਅਸੀਂ ਵੀ ਤਾਂ ਵੈਸੇ ਹੀ ਦੇ ਰਹੇ ਆ ਤੈਨੂੰ ਦੋਸਤ ਕਰਕੇ, ਚਲੋ ਭਰਾ ਹੈ ਸਾਡਾ। ਭਾਈ ਜੇ ਦੇਣਾ ਵਾ ਤਾਂ ਤੁਸੀਂ ਕਿਲੋ ਵਾਲਾ ਦੇ ਦਿਓ। ਯਾਰ ਤੂੰ ਤਾਂ ਵਾਧਾ ਹੀ ਜਾਣਾ, ਤੂੰ ਕਹੇਗਾ ਚਲੋ ਜੇ ਦੇਣਾ ਹੀ ਆ ਤੇ ਦੁਕਾਨ ਦੀ ਚਾਬੀ ਮੈਨੂੰ ਦੇ ਦਿਓ। ਆ ਯਾਰ 2 ਕਿਲੋ ਕਰ ਦਿਓ, ਯਾਰ 3 ਕਿਲੋ ਕਰ ਦਿਓ। ਭਾਜੀ ਜਿਹੜੇ ਸਖੀ ਲੋਕ ਆ ਉਹ ਫਿਰ ਇਦਾਂ ਕਰ ਹੀ ਦਿੰਦੇ ਆ। ਭਾਈ ਸਖੀ ਅਸੀਂ ਬਸ ਮਜ਼ਦੂਰ ਬੰਦੇ, ਅਸੀਂ ਤੇ ਆਪ ਉਥੋਂ ਲਿਆ ਕੇ ਤੇ ਵੇਚਣਾ ਹੁੰਦਾ ਵਾ। ਕਿਲੋ ਵਾਲਾ ਭਾਈ ਦੇ ਦਿੰਦੇ, ਤੁਹਾਡੀ ਮਿਹਰ। ਮੈਂ 4 ਦਿਨ ਮੇਰੇ ਲੰਘ ਜਾਣੇ ਸੀ ਦਵਾਈ ਖਾਣ। ਹੋਰ ਸੇਲ ਦਾ ਗਾਹਕ ਆ ਗਿਆ ਬਈ, ਕਿਲੋ ਤੈਨੂੰ ਦੇ ਦਈਏ। ਭਾਈ ਦੁੱਧ 'ਚ ਪਾ ਕੇ ਨਾ ਮੈਂ ਪੀਣਾ ਸੀ ਤੇ ਮੇਰੇ ਨਾਲ ਖੁਸ਼ਕੀ ਸਾਰੀ ਦੂਰ ਹੋ ਉਹ ਜਾਣੀ। ਵੀਰੇ ਉਥੋਂ ਦੁੱਧ ਲਿਆ, ਮੈਂ ਤੈਨੂੰ ਦੁੱਧ ਚ ਪਾ ਦੇਣਾ, ਇੱਥੇ ਪਾ ਦੇਣਾ, 2 ਚਮਚ ਪਾ ਭਾਈ ਦੇਣਾ। ਦੇਖ ਲਓ ਇੱਥੇ ਬਦਵਾ ਦਊਂਗਾ ਬਾਹਰ ਖਲੋ ਕੇ ਮੈਂ। ਤੇਰੀਆਂ ਬਦਦੁਆਵਾਂ ਲੱਗ ਗਈਆਂ ਸਾਨੂੰ ਫਿਰ। ਨਾ ਭਾਜੀ ਤੁਹਾਡਾ ਪਾਈ ਆ ਨਾ ਮੇਰਾ ਕਿਲੋ। ਹਾਂ 3 ਪਾ ਦੇ ਦਿਓ ਮੈਨੂੰ। ਵਿਚਾਰਾ ਗੋਗਾ ਬਿਮਾਰ ਸੀ ਤੇ ਵਿਚਾਰਾ ਦੇ ਹੀ ਦੇ ਹੀ ਦਿੰਦੇ, ਪਰ ਇੱਕ ਗੱਲ ਨਾ, ਹਰ ਵੀਡੀਓ 'ਚ ਗੋਗਾ ਫਿਰ ਮੰਗਣ ਹੀ ਲੱਗ ਪੈਂਦਾ ਹੈ। ਗੱਲ ਤੇ ਇਹ ਆ, ਫਿਰ ਕਹਿਣ ਲੱਗ ਪੈਂਦਾ ਇੰਨਾ ਨਹੀਂ ਤੇ ਇੰਨਾ ਕਿ ਦੇ ਦਿਓ, ਇੰਨਾ ਨਹੀਂ ਤੇ ਇੰਨਾ ਦੇ ਦਿਓ। ਫਿਰ ਉਹਨਾਂ ਨੇ ਕਿਹਾ ਵੀ ਇਸ ਵੀਡੀਓ ਦੇ ਵਿੱਚ ਆਪਾਂ ਨੂੰ ਤੋਰ ਹੀ ਦਈਏ ਵੀ ਚੱਲ ਪਾ ਗਾਂ ਚੱਲ।
ਸੋ ਬਹੁਤ ਵਧੀਆ ਇਹਨਾਂ ਨੇ ਇੱਕ ਵੀਡੀਓ ਵੀ ਕੀਤੀ, ਇੱਕ ਦੁਕਾਨ ਦੀ ਮਸ਼ਹੂਰੀ ਵੀ ਕਰਤੀ, ਨਾਲ ਨਾਲ ਹਕੀਮ ਵਾਲਾ ਕੰਮ ਵੀ ਕਰਤਾ ਵੀ ਇਹਦੇ ਕੀ ਫਾਇਦੇ ਨੇ ਕੀ ਨਹੀਂ ਹੈਗੇ ਨੇ ਸਾਰੇ ਗਿਣਾਤੇ। ਵਾਕਈ ਗੱਲ ਸਹੀ, ਜਿਹੜੇ ਘਿਓ ਦੇਸੀ ਘਿਓ ਆ ਉਹਦੇ ਫਾਇਦੇ ਤਾਂ ਹੈ ਹੀ ਆ। ਸ਼ਾਇਦ ਪਿਓਰ ਚੀਜ਼ ਕੋਈ ਵੀ ਹੋਵੇ ਤੇ ਫਾਇਦੇ ਤਾਂ ਹੁੰਦੇ ਹੀ ਆ। ਤੇ ਮੈਨੂੰ ਇਦਾਂ ਲੱਗਦਾ ਕਿ ਇਹ ਜਿਹੜੀਆਂ ਦੁਕਾਨਾਂ ਤੇ ਜਾ ਕੇ ਵੀਡੀਓ ਬਣਾਉਂਦੇ ਉਹ ਆਪ ਬੁਲਾਉਂਦੇ ਨੇ ਨਾਲ, ਹਾਂ ਆਪ ਹੀ ਇਨਵਾਈਟ ਕਰਦੇ ਆ, ਕਿਉਂਕਿ ਇਹ ਦੇਖੋ ਉਹਨਾਂ ਦੀ ਕਿੰਨੀ ਆਡੀਅנס ਆ, ਹਨਾ ਕਿੰਨੀ ਦੁਨੀਆ ਦੇਖਦੀ ਆ। ਜਦੋਂ ਮਸ਼ਹੂਰੀ ਕਰਾਉਣਗੇ ਤੇ ਨੋਰਮਲ ਦੀ ਗੱਲ ਆ, ਲੋਕੀ ਨੇ ਦੁਕਾਨ ਤੇ ਜਾਣਗੇ, ਹਨਾ। ਬਹੁਤ ਵਧੀਆ ਲੱਗੀ ਵੀਡੀਓ। ਬਾਕੀ ਤੁਸੀਂ ਕਮੈਂਟਾਂ ਦੱਸਿਓ ਤੁਹਾਨੂੰ ਇਹਨਾਂ ਦੀ ਇਹ ਵੀਡੀਓ ਕਿਵੇਂ ਲੱਗੀ ਤੇ ਆਪਣੇ ਵਿਚਾਰ ਜ਼ਰੂਰ ਦਿਓ। ਤੇ ਅੱਜ ਲਈ ਨੇ ਦੋਸਤੋ ਫਿਰ ਲੈ ਕੇ ਆਵਾਂ ਇੱਕ ਨਵੀਂ ਵੀਡੀਓ। ਸਤਿ ਸ਼੍ਰੀ ਅਕਾਲ।